Indian origin teen deliberately crashes truck into White House barrier, says he wanted to kill President Biden. Sai Varisht Kandula emerged from the truck after the collision waving a Nazi flag and shouted as Secret Service and park police officers drew near. When Secret Service agent asked Kandula about Nazi flag with swastika, he removed from a backpack he alleged he had bought it online because Nazis have a great history. He allegedly said he admires their authoritarian nature. कि भी जो नाजियां दा स्टाइल सी कि भी धक्के नाल कराओ मैं उन्होंने एडमायर करदा एंड देयर वन वर्ल्ड ऑर्डर कि नाजियां दा भी सी कि बस इक्को ही रेस होनी चाहिए है राज करने वाली। हुण ये 19 सालां दा मिसरी तो जाके वाइट हाउस ट्रक मारदा है और ये इंडियन ओरिजिन मैन जिहड़ा शरण करण 28 was charged with several criminal offences after a suspected hate-motivated incident at a mosque in city of Markham. रमज़ान के मौके के उत्ते मसीत च जाके 28 सालों का हिंदू भी चैलेंज करता है और गड्डी थले दे के भी मारना चाहता है और उन्होंने मुसलमानों और इस्लाम नूं गालां कढ़दा है। व्यूअर्स वेलकम बैक टू प्रोग्राम। सो व्यूअर्स प्रोग्राम ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਇੱਕ 19 ਸਾਲਾ ਹਿੰਦੂ ਲੜਕੇ ਸਾਈ ਵਰਿਸ਼ਟ ਤੰਦੂਲਾ ਨੇ ਕਿਰਾਏ ਤੇ ਲਿਆ ਹੋਇਆ ਯੂ-ਹਾਲ ਦਾ ਟਰੱਕ ਵਾਈਟ ਹਾਊਸ ਦੇ ਬੈਰੀਅਰ ਵਿੱਚ ਮਾਰਿਆ। ਸੋ ਗ੍ਰਿਫਤਾਰੀ ਤੋਂ ਬਾਅਦ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਿਜ਼ਰੀ ਸਟੇਟ ਦਾ ਰਹਿਣ ਵਾਲਾ ਹੈ ਅਤੇ ਉਹ ਸੇਂਟ ਲੂਇਸ ਤੋਂ ਵਨ ਵੇ ਟਿਕਟ ਲੈ ਕੇ ਅਤੇ ਉਸ ਦਾ ਜਿਹੜਾ ਇਰਾਦਾ ਸੀ ਪ੍ਰੈਜ਼ੀਡੈਂਟ ਬਾਈਡਨ ਨੂੰ ਮਾਰਨ ਆਇਆ ਸੀ। ਸੋ ਵਾਈਟ ਹਾਊਸ ਤੇ ਕਬਜ਼ਾ ਕਰਨਾ ਸੀ ਉਹਨਾਂ ਨੇ। ਸੋ ਉਸ ਦੇ ਬੈਕਪੈਕ ਚੋਂ ਸਵਸਤਿਕਾ ਦਾ ਝੰਡਾ ਵੀ ਮਿਲਿਆ ਹੈ। ਸੋ ਉਸ ਨੇ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨ ਵਿੱਚ ਨਾਜ਼ੀਆਂ ਦੀ ਤਾਰੀਫ ਵੀ ਕੀਤੀ ਹੈ ਕਿ ਉਹਨਾਂ ਨੇ ਇਤਿਹਾਸ ਰਚਿਆ ਹੈ। ਇਹ ਵਾਕਿਆ ਦੱਸਦਾ ਹੈ ਕਿ ਕਿਵੇਂ ਨਾਜ਼ੀਵਾਦੀ ਜਿਹੜੀ ਸੋਚ ਹੈ ਉਹ ਹਿੰਦੂ ਜਿਹੜੇ ਨੌਜਵਾਨਾਂ ਦੇ ਮਨਾਂ ਤੇ ਕਿੱਦਾਂ ਹਾਵੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਵੇਂ ਜਦੋਂ ਤੁਸੀਂ ਪਿਆਰ ਦਿੰਦੇ ਹੋ ਪਿਆਰ ਵੰਡਦੇ ਹੋ ਬਿਲਕੁਲ ਸ਼ਾਇਦ ਪਿਆਰ ਇੰਨੀ ਤੇਜ਼ੀ ਨਾਲ ਨਹੀਂ ਫੈਲਦਾ ਜਿੰਨੀ ਤੇਜ਼ੀ ਨਾਲ ਨਫ਼ਰਤ ਫੈਲਦੀ ਹੈ। ਜਿਹੜੇ ਲੋਕ ਨਫ਼ਰਤ 'ਚ ਜਿਉਂਦੇ ਨੇ ਨਫ਼ਰਤ ਫੈਲਾਉਂਦੇ ਨੇ ਨਫ਼ਰਤ ਕਰਨਾ ਸਿਖਾਉਂਦੇ ਨੇ ਉਹ ਬਹੁਤ ਤੇਜ਼ੀ ਵਾਇਰਸ ਵਾਂਗ ਨਫ਼ਰਤ ਜਿਹੜੀ ਹੈ ਉਹ ਚਾਰ ਚਫੇਰੇ ਫੈਲਦੀ ਹੈ। ਔਰ ਉਸ ਦੀ ਅਸੀਂ 20ਵੀਂ ਸਦੀ 'ਚ ਜਦੋਂ ਨਾਜ਼ੀ ਜਰਮਨੀ ਦੀ ਗੱਲ ਕਰਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਜ਼ਿਕਰ ਕੀਤਾ ਸੀ ਸਾਡੇ ਯਵਾਰ ਸ਼ਾਹ ਸਾਹਿਬ ਦੀ ਲਿਖਤ ਦਾ ਕਿ ਕਿਵੇਂ ਜਿਹੜਾ ਮਾਹੌਲ 1920ਵਿਆਂ ਦੇ ਅਖੀਰ ਜਾਂ 1930ਵਿਆਂ 'ਚ ਨਾਜ਼ੀ ਜਰਮਨੀ ਦਾ ਸੀ ਉਦੋਂ ਵੀ ਅਮਰੀਕਾ ਦੇ ਸਾਹਮਣੇ ਇਹ ਚੋਇਸ ਸੀ ਕਿ ਵੀ ਉਹਨਾਂ ਦੇ ਕੋਲ ਜੋ ਵੀ ਜਾਣਕਾਰੀ ਸੀ ਉਹਦੀ ਠੀਕ ਪੁਣਛਾਣ ਕਰਦੇ ਔਰ ਜੇ ਇੰਟਰਵੀਨ ਕਰਦੇ ਤਾਂ ਜੋ ਕੁਛ ਫਿਰ ਹਿਟਲਰ ਔਰ ਨਾਜ਼ੀਆਂ ਨੇ ਜਿੰਨੀ ਤਬਾਹੀ ਮਚਾਈ ਮਿਲੀਅਨਸ ਲੋਕ ਮਾਰੇ ਗਏ ਅਮਰੀਕਾ ਨੇ ਐਟਮ ਬੰਬ ਵੀ ਸੁੱਟੇ ਔਰ ਕਰੋੜਾਂ ਜਿਹੜੇ ਨੇ ਉਹ ਥਾਂ ਥਾਈਂ ਫੌਜੀ ਵੀ ਸਿਵਲੀਅਨ ਵੀ ਉਹ ਉਵੇਂ ਨਹੀਂ ਸੀ ਹੋਣਾ। ਪਰ ਹੁੰਦਾ ਇਹ ਹੈ ਵੀ ਕਿਉਂਕਿ ਜਿਹੜਾ ਨਾਜ਼ੀਆਂ ਦੀ ਨਫ਼ਰਤ ਦੀ ਵਿਚਾਰਧਾਰਾ ਸੀ ਰੇਸਿਜ਼ਮ ਦੇ ਥੱਲੇ ਵਾਈਟ ਮੈਨ ਸੁਪਰ ਰੇਸ ਉਸ ਆਈਡੀਏ ਦਾ ਸਪਰੈਡ ਬੜੀ ਤੇਜ਼ੀ ਨਾਲ ਯੂਰਪ ਦੇ ਵਿੱਚ ਵੀ ਹੋ ਚੁੱਕਾ ਸੀ ਅਮਰੀਕਾ ਦੇ ਵਿੱਚ ਵੀ ਹੋ ਚੁੱਕਾ ਸੀ। ਪਹਿਲੇ 2-2.5 ਸਾਲ ਅਮਰੀਕਾ ਸੈਕੰਡ ਵਰਲਡ ਵਾਰ ਦਾ ਹਿੱਸਾ ਨਹੀਂ ਸੀ ਬਣਿਆ ਕਿਉਂਕਿ ਅਮਰੀਕਾ 'ਚ ਵੀ ਬਹੁਤ ਸਾਰੇ ਨਾਜ਼ੀਆਂ ਦੀ ਇਹ ਜਿਹੜੀ ਵਾਈਟ ਰੇਸ ਦੀ ਸੁਪੀਰੀਅਰਿਟੀ ਬਲੂ ਆਈਜ਼ ਬਲੌਂਡ ਹੇਅਰ ਇਸ ਦੇ ਕਾਇਲ ਸੀ ਔਰ ਇਸੇ ਲਈ ਜਦੋਂ ਯੂਰਪ 'ਚ ਵੀ ਵੱਡ ਵਡਾਂਗਾ ਹੋਇਆ ਯਹੂਦੀਆਂ ਦਾ ਜਿਪਸੀਆਂ ਦਾ ਦੂਸਰਿਆਂ ਦਾ ਉਹਦੇ 'ਚ ਕੋਈ ਜਰਮਨ ਫੋਰਸਿਸ ਨੂੰ ਨਹੀਂ ਕਰਨਾ ਪਿਆ ਉਹ ਤਾਂ ਉਹਨਾਂ ਦਾ ਆਪਣਾ ਇੱਕ ਰੋਲ ਸੀ ਲੇਕਿਨ ਵੱਡੀ ਗਿਣਤੀ 'ਚ ਲੋਕ ਹੀ ਖੁਦ ਇੰਨੀ ਕੁ ਨਫ਼ਰਤ ਫੈਲੀ ਹੋਈ ਸੀ ਕਿ ਵੀ ਇਹਨਾਂ ਨੂੰ ਮਾਰ ਮੁਕਾਓ ਔਰ ਇਹ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਪਲੈਨਟ ਦੇ ਉੱਤੇ। ਹੁਣ ਉਹੀ ਕਹਾਣੀ ਰਿਪੀਟ ਕੀਤੀ ਜਾ ਰਹੀ ਹੈ ਭਾਰਤ ਦੇ ਵਿੱਚ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਸਵੇਰੇ ਸ਼ਾਮ ਉਹ ਵਟਸਐਪ ਗਰੁੱਪਾਂ ਰਾਹੀਂ ਹੋਏ
ਜਿਹਨੂੰ ਈਵਨ ਜਿਹੜਾ ਕਦੇ ਐਨਡੀਟੀਵੀ ਲਈ ਕੰਮ ਕਰਦਾ ਸੀ, ਹੁਣ ਇੰਡੀਪੈਂਡੈਂਟ YouTube ਚੈਨਲ ਹੈ, ਰਵੀਸ਼ ਕੁਮਾਰ, ਉਹ WhatsApp ਯੂਨੀਵਰਸਿਟੀ ਕਹਿੰਦਾ ਹੁੰਦਾ ਕਿ ਵੀ ਉਹ ਜੋ ਪੜ੍ਹਾਈ ਅੱਜ ਕੱਲ੍ਹ WhatsApp ਯੂਨੀਵਰਸਿਟੀ ਤੇ ਹੁੰਦੀ ਹੈ ਉਹ ਹੈ ਹੀ ਮਜ਼ਹਬੀ ਨਫ਼ਰਤ ਦੀ, ਔਰ ਉਹੀ ਹਿੰਦੂਤਵਾ, ਉਹੀ ਪ੍ਰਾਚੀਨ ਭਾਰਤ, ਹਿੰਦੂ ਗੌਰਵ ਕਿ ਜੀ ਅਸੀਂ ਜਿਹੜਾ ਪੁਸ਼ਪਕ ਵਿਮਾਨ ਸੀ ਰਾਵਣ ਦੇ ਵੇਲੇ, ਰਾਮਚੰਦਰ ਉਹਦੇ ਤੇ ਆਏ ਸੀ ਅਯੁੱਧਿਆ, ਸਾਡੇ ਕੋਲ ਇੰਟਰਨੈਟ ਵੀ ਸੀ ਉਸ ਵੇਲੇ, ਸਾਡੇ ਪਲਾਸਟਿਕ ਸਰਜਨ ਇੰਨੇ ਮਾਹਿਰ ਸੀ ਪ੍ਰਾਚੀਨ ਹਿੰਦੂ ਭਾਰਤ ਦੇ ਕਿ ਉਹ ਹਾਥੀ ਦਾ ਸਿਰ ਬੰਦੇ ਦੇ ਉੱਤੇ ਲਾ ਦਿੰਦੇ ਸੀ, ਉਹ ਪਲਾਸਟਿਕ ਸਰਜਰੀ ਸੀ। ਉਹ ਜੇ 100 ਕੌਰਵਾਂ ਦੀ ਗੱਲ ਹੈ, ਉਹ ਕਹਿੰਦੇ ਜੀ ਟੈਸਟ ਟਿਊਬ ਬੇਬੀਜ਼ ਦਾ ਇੰਨਾ ਜਿਹੜਾ ਚਲਨ ਸੀ ਕਿ ਗਮਲਿਆਂ ਦੇ ਵਿੱਚ ਨਿਆਣੇ ਉਗਾ ਦਿੰਦੇ ਸੀ। ਹੁਣ ਉਹ ਸਾਰਾ ਪਾਰਟ ਔਰ ਇੱਕ ਵੱਡਾ ਹਿੱਸਾ ਉਹਨਾਂ ਹਾਈਲੀ ਐਜੂਕੇਟਿਡ ਲੋਕ, ਇਹ ਇਕੱਲਾ ਅਨਪੜ੍ਹਾਂ ਤੱਕ, ਰਿਕਸ਼ਾ ਪੁਲਰਸ ਜਾਂ ਰੇਹੜੀਆਂ ਲਾਉਣ ਵਾਲਿਆਂ ਤੱਕ ਦੀ ਗੱਲ ਨਹੀਂ ਹੈ। ਇਸ ਵੇਲੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ, ਹਾਈਲੀ ਐਜੂਕੇਟਿਡ, ਜਿਹੜੇ ਈਵਨ ਅਮਰੀਕਾ ਜਾਂ ਯੂਰਪ ਦੀਆਂ ਯੂਨੀਵਰਸਿਟੀਆਂ 'ਚੋਂ ਪੜ੍ਹ ਗਏ ਲੋਕ ਨੇ, ਉਹ ਵੀ ਉਸ ਸਪੈਲ ਦੇ ਥੱਲੇ ਨੇ ਕਿ ਬਈ ਇਹ ਤਾਂ ਬਹੁਤ ਉਮਦਾ ਆਈਡੀਓਲੋਜੀ ਹੈ ਜੋ ਮੋਦੀ ਕਰ ਰਿਹਾ ਹੈ, ਇਹ ਤਾਂ ਪ੍ਰਾਚੀਨ ਭਾਰਤ ਨੂੰ ਵਾਪਸ ਲਿਆ ਰਿਹਾ ਹੈ ਔਰ ਇੱਕ ਤੁਸੀਂ ਡ੍ਰੀਮਲੈਂਡ 'ਚ ਲੈ ਜਾਂਦੇ ਹੋ, ਇੱਕ ਯੂਟੋਪੀਆ ਦਿਖਾਉਂਦੇ ਹੋ ਔਰ ਉਹ ਪ੍ਰਚਾਰ ਤੁਹਾਡਾ ਵਿਕਦਾ ਹੈ। ਹੁਣ ਇਸ ਸਾਰੇ ਦਾ ਅਸਰ ਕਿਸ ਹੱਦ ਤੱਕ ਹੋ ਰਿਹਾ ਅੱਗੇ ਜਿਹੜਾ, ਔਰ ਉਸ ਗੱਲ ਨੂੰ ਕਿਉਂਕਿ ਸਾਡੇ ਲੋਕਾਂ ਨੂੰ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਮੀਡੀਆ ਜਾਂ ਦੂਜੇ ਤੇ ਤਾਂ ਗੱਲ ਅਸੀਂ ਕਿੰਨੀ ਕੁ ਕਰ ਸਕਣੀ ਹੈ। ਜਦੋਂ ਨਿਊਜ਼ੀਲੈਂਡ ਦੇ ਵਿੱਚ 2 ਮਸੀਤਾਂ ਦੇ ਵਿੱਚ ਜਿਸ ਵਾਈਟ ਰੇਸਿਸਟ ਨੇ ਬਹੁਤ ਸਾਰੇ ਜਿਹੜੇ ਨਮਾਜ਼ ਪੜ੍ਹਦੇ ਮੁਸਲਮਾਨ ਮਾਰੇ ਸੀ, ਚਰਚ ਗੋਅਰ ਉਹਨਾਂ ਦੀ, ਔਰ ਉਸ ਪੀਰੀਅਡ 'ਚ ਜਦੋਂ ਉਹਨੂੰ ਫੜਿਆ ਗਿਆ ਗੋਰੇ ਨੂੰ, ਤੇ ਉਸ ਨੇ ਜਿਹੜਾ ਬਿਆਨ ਵੀ ਦਿੱਤੇ ਜਾਂ ਉਸ ਤੋਂ ਜਿਹੜਾ ਲਿਟਰੇਚਰ ਵੀ ਮਿਲਿਆ, ਉਹ ਗ੍ਰੇਟ ਐਡਮਾਇਰਰ ਸੀ ਹਿੰਦੂਤਵਾ ਆਈਡੀਓਲੋਜੀ ਦਾ, ਉਹ ਗ੍ਰੇਟ ਐਡਮਾਇਰਰ ਸੀ ਨਾਜ਼ੀ ਆਈਡੀਓਲੋਜੀ ਦਾ। ਔਰ ਇਸ ਗੱਲ ਨੂੰ ਉਦੋਂ ਵੀ ਕੁਛਕ ਨੇ ਜੋੜਨ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਜਿਹੜਾ ਹਿੰਦੂਤਵਾ ਹੈ ਨਾਜ਼ੀਜ਼ਮ ਦਾ ਦੂਸਰਾ ਅਵਤਾਰ ਹੈ ਔਰ ਇਹ ਤੁਹਾਨੂੰ ਅਲਟੀਮੇਟਲੀ ਉਹ ਦੁਨੀਆ ਨੂੰ ਉਸ ਪਾਸੇ ਵੱਲ ਧੱਕ ਰਿਹਾ। ਹੁਣ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਜਿਹੜੀ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ ਔਰ ਇਹ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਹੈ, ਈਵਨ ਜਿਹੜੀਆਂ ਦੁਨੀਆ ਦੀਆਂ ਵੱਡੀਆਂ 2-3 ਨਿਊਜ਼ ਏਜੰਸੀਜ਼ ਨੇ ਜਿਨ੍ਹਾਂ ਦੇ ਵਿੱਚ AP ਹੈ ਜਾਂ ਰॉयटर ਹੈ, ਰॉयटर ਬਹੁਤ ਵੱਡੀ ਨਿਊਜ਼ ਏਜੰਸੀ ਹੈ। ਹੁਣ ਰॉयटर ਦੀ ਖਬਰ ਦੀ ਹੈਡਲਾਈਨ ਹੈ, ਇੰਡੀਅਨ origin teen deliberately crashes truck into White House barrier, says he wanted to kill President Biden. Then ਉਹ ਕਹਿੰਦਾ ਹੈ, ਸਾਈਂ ਵਰਿਸ਼ਟ ਕੰਦੂਲਾ emerged from the truck after the collision waving a Nazi flag and shouted as Secret Service and Park police officers drew near. ਹੁਣ ਇਹ ਮਿਜ਼ਰੀ ਤੋਂ 1-ਵੇ ਟਿਕਟ ਲੈ ਕੇ ਸੇਂਟ ਲੂਇਸ ਤੋਂ ਵਾਸ਼ਿੰਗਟਨ ਡੈਲਸ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਦਾ, ਯੂ ਹਾਲ ਬਾਏ ਕਰਦਾ, ਨਾਜ਼ੀ ਝੰਡਾ ਉਹਦੇ ਕੋਲ, ਉਸ ਯੂ ਹਾਲ ਨੂੰ ਵਾਈਟ ਹਾਊਸ, ਕਿਉਂਕਿ ਇੱਥੇ ਕੋਈ ਵਾਈਟ ਹਾਊਸ ਦੇ ਬਾਹਰ ਤੁਹਾਨੂੰ ਸਿਕਿਉਰਿਟੀ ਤਾਂ ਨਜ਼ਰ ਨਹੀਂ ਹੁੰਦੀ, ਸਿਵਲ ਕੱਪੜਿਆਂ 'ਚ ਹੁੰਦੇ ਨੇ ਮੋਸਟਲੀ। ਇਹਨਾਂ ਨੇ ਡੈਮੋਕ੍ਰੇਸੀ ਦਾ ਮਾਡਲ ਇਹ ਬਣਾਇਆ ਹੋਇਆ ਕਿ ਕੋਈ ਵੀ ਫ੍ਰੀਲੀ ਆ ਸਕੇ, ਇਸ ਲਈ ਅਸੀਂ ਵਾਈਟ ਹਾਊਸ ਦੇ ਬਾਹਰ ਲਫੈਤ ਪਾਰਕ ਜਾਂ ਦੂਜੇ 'ਚ ਪ੍ਰੋਟੈਸਟ ਵੀ ਕਰਦੇ ਹਾਂ, ਵਾਕਿੰਗ ਸਾਰੇ ਫੋਟੋਜ਼ ਲੈ ਰਹੇ ਹੁੰਦੇ ਨੇ, ਤਾਂ ਇਸ ਕਿਸਮ ਦਾ ਓਪਨ ਹੈ। ਹੁਣ ਉਹ ਉਸ ਬੈਰੀਅਰ 'ਚ ਮਾਰ ਕੇ ਯੂ ਹਾਲ ਨੂੰ ਲੈ ਕੇ ਉਹ ਵਾਈਟ ਹਾਊਸ ਵੱਲ ਜਾਣਾ ਚਾਹੁੰਦਾ ਹੈ, ਉਹਨੂੰ ਜਦੋਂ ਰੋਕ ਲਿਆ ਜਾਂਦਾ ਉਹ ਕ੍ਰੈਸ਼ ਹੁੰਦਾ ਉਹਦੇ ਤੇ, ਉਸ ਅਬਸਟਰਕਸ਼ਨ ਦੇ ਉੱਤੇ, ਤੇ ਪਾਰਕ ਪੁਲਿਸ ਜਾਂ ਦੂਸਰੀ ਨੇੜੇ ਆਉਂਦੀ ਹੈ ਤੇ ਉਹ ਨਾਜ਼ੀਆਂ ਦਾ ਝੰਡਾ ਕੱਢ ਲੈਂਦਾ ਔਰ ਉਹਨੂੰ ਜਦੋਂ ਐਪਰੀਹੈਂਡ ਕੀਤਾ ਜਾਂਦਾ ਹੈ ਉਹ ਇਹ ਗੱਲ ਬੜੇ ਫਖਰ ਨਾਲ ਕਹਿੰਦਾ ਕਿ ਭਾਈ ਮੈਂ ਜਿਹੜਾ ਇਹਨੂੰ ਮਾਰਨਾ ਸੀ ਕਿਉਂਕਿ ਮੈਂ ਨਾਜ਼ੀਆਂ ਦੀ ਆਈਡੀਓਲੋਜੀ ਤੋਂ ਬੜਾ ਪ੍ਰਭਾਵਿਤ ਹੈ। ਔਰ ਉਸ ਦੀ ਆਪਣੀ ਸਟੇਟਮੈਂਟ ਹੈ ਕਿ ਵੀ ਵੈਨ ਸੀਕ੍ਰੇਟ ਸਰਵਿਸ ਏਜੰਟ ਆਸਕਡ ਕੰਡੂਲਾ ਅਬਾਊਟ ਨਾਜ਼ੀ ਫਲੈਗ ਵਿਦ ਸਵਸਤਿਕਾ he removed from a backpack ਜਿਹੜਾ ਉਹਨੇ ਕੱਢਿਆ, he alleged he had bought it online because Nazis have a great history according to the court law. ਉਹਨੇ ਕਿਹਾ ਜੀ ਮੈਂ ਆਨਲਾਈਨ ਬਾਏ ਕੀਤਾ ਕਿਉਂਕਿ ਨਾਜ਼ੀਆਂ ਦਾ ਬਹੁਤ ਜ਼ਬਰਦਸਤ ਇਤਿਹਾਸ ਹੈ। ਫਿਰ ਉਹ ਕਹਿੰਦਾ ਹੈ he allegedly said he admires their authoritarian nature, ਕਿ ਵੀ ਜੋ ਨਾਜ਼ੀਆਂ ਦਾ ਸਟਾਈਲ ਸੀ ਕਿ ਵੀ ਧੱਕੇ ਨਾਲ ਕਰਾਓ, ਮੈਂ ਉਹਨੂੰ ਐਡਮਾਇਰ ਕਰਦਾ, and their one world order, ਕਿ ਨਾਜ਼ੀਆਂ ਦਾ ਵੀ ਸੀ ਕਿ ਬਸ ਇੱਕੋ ਹੀ ਰੇਸ ਹੋਣੀ ਚਾਹੀਦੀ ਹੈ ਰਾਜ ਕਰਨ ਵਾਲੀ ਔਰ ਇੱਕੋ ਹੀ ਉਹ ਆਰਡਰ ਹੋਏ। ਉਹਨੇ ਕਿਹਾ ਮੈਂ ਉਹਨੂੰ ਬਹੁਤ ਐਡਮਾਇਰ ਕਰਦਾ। ਫਿਰ ਉਹਨੇ ਉਹਦੀ ਸਾਰੀ ਕਹਾਣੀ ਹੈ, ਜਿਵੇਂ ਫਿਰ ਉਹਦਾ ਜਿੱਥੇ ਉਹ ਪੜ੍ਹਿਆ ਜਿਸ ਸਕੂਲ 'ਚ ਇਹ ਉਹਨਾਂ ਦੇ ਵੀ ਉਹਦੇ ਕਲਾਸ ਫੈਲੋਜ਼ ਦੂਸਰਿਆਂ ਨੇ ਕਿਹਾ ਵੀ ਹੀ ਵਾਜ਼ ਨਾਈਸ ਐਂਡ ਚਿਲ, ਕਿ ਵੀ ਇਹ ਹਾਈ ਸਕੂਲ ਤੇ ਉਹਦੇ ਨੇ ਕਿ ਵੀ ਉਹ ਤਾਂ ਕਦੇ ਐਕਸਪੈਕਟ ਨਹੀਂ ਹੋ ਸਕਦਾ
ਵੀ ਉਹ ਇਵੇਂ ਵੀ ਕੁਝ ਕਰ ਸਕਦਾ ਹੈ ਕਿ ਵੀ ਇਹ ਆਈ ਡਿਡਨਟ ਸੀ ਹਿਮ ਐਜ਼ ਆਫ ਪੁਟਿੰਗ ਔਰ ਐਨੀਥਿੰਗ ਲਾਈਕ ਦੈਟ। ਉਹਦੇ ਦੋਸਤ ਕਹਿ ਰਹੇ ਨੇ, ਔਰ ਨਿਊਯਾਰਕ ਪੋਸਟ ਦੇ ਵਿੱਚ ਵੀ ਕਿਸੇ ਉਹਦੇ ਦੋਸਤ ਨੇ ਕਿਹਾ ਕਿ ਵੀ ਉਹ ਹੋ ਸਕਦਾ ਉਹਦਾ ਦਿਮਾਗ ਠੀਕ ਨਾ ਹੋਏ। ਆਈ ਫੀਲ ਲਾਈਕ ਸਮਥਿੰਗ ਈਦਰ ਹੈਜ਼ ਗੋਨ ਬੈਡਲੀ ਇੰਟਰਨਲ ਇਨਸਾਈਡ ਹਿਮ ਔਰ ਮੇਬੀ ਬਿਟਵੀਨ ਦਾ ਫੈਮਿਲੀ। ਨਹੀਂ, ਇਹ ਜੋ ਅੱਜ ਕੱਲ੍ਹ ਆਨਲਾਈਨ ਇਹ ਜੇ ਇਹਦੀ ਜਦੋਂ ਫਰਦਰ ਇਨਵੈਸਟੀਗੇਸ਼ਨ ਹੋਏਗੀ ਤੇ ਇਹ ਵੀ ਜਿਹੜੀ ਹਿੰਦੂ ਤਵੀਆਂ ਦੀ WhatsApp ਯੂਨੀਵਰਸਿਟੀ ਹੈ ਉਸ ਦਾ ਹੀ ਸਟੂਡੈਂਟ ਹੋਏਗਾ ਜਿਨ੍ਹਾਂ ਰਾਹੀਂ। ਔਰ ਇਹ ਅੱਜ ਵੀ ਤੁਸੀਂ ਭਾਰਤ ਜਾਓ, ਗੋਲਵਲਕਰ ਹੋਏ, ਉਹ RSS ਤਾਂ ਨਾਜ਼ੀਆਂ ਨੂੰ, ਹਿਟਲਰ ਤਾਂ ਉਹਨਾਂ ਦਾ ਆਈਡੀਅਲ ਹੈ। ਕਿਉਂਕਿ ਉਹਨਾਂ ਦਾ ਆਈਡੀਅਲ ਹੈ। ਔਰ ਇਹ ਗੱਲ ਈਵਨ ਗੋਲਵਲਕਰ ਨੇ, ਜਿਹਨੇ 1925 ਚ ਡਾਕਟਰ ਹੈਡਗਵੇਅਰ ਔਰ ਗੋਲਵਲਕਰ ਨੇ RSS ਫਾਊਂਡ ਕੀਤੀ, ਉਹਦੇ ਬੰਚ ਆਫ ਥਾਟਸ ਉਹਦੀ ਕਿਤਾਬ ਹੈ, ਉਹਦੇ ਚ ਉਹਨੇ ਕਿਹਾ ਕਿ ਜੋ ਸੋਲਿਊਸ਼ਨ ਘੱਟ ਗਿਣਤੀਆਂ ਦਾ ਨਾਜ਼ੀਆਂ ਨੇ ਕੀਤਾ ਇਹੀ ਭਾਰਤ ਦੇ ਵਿੱਚ ਵੀ ਹੈ। ਸੋ ਇਹ ਹੁਣ ਸਾਹਮਣੇ ਆ ਗਿਆ ਕਿ ਭਾਈ ਇਹ ਬਲੇਮ ਤਾਂ ਸਿੱਖਾਂ ਨੂੰ ਕਰਦੇ ਨੇ ਜੀ, ਖਾਲਿਸਤਾਨੀ ਟੈਰਰਿਸਟ ਵਾਸ਼ਿੰਗਟਨ 'ਚ ਤੇ ਨਿਊਯਾਰਕ 'ਚ ਤੇ ਟੋਰਾਂਟੋ 'ਚ। ਆਹ ਦੇਖ ਲਓ, ਤੁਹਾਡਾ 19 ਸਾਲਾਂ ਦਾ ਅਮਰੀਕਾ ਦਾ ਹਿੰਦੂ ਤਵੀ ਜਿਹੜਾ ਹੈ ਉਹ U-Haul ਟਰੱਕ ਲੈ ਕੇ ਬਾਈਡਨ ਨੂੰ ਮਾਰਨ ਚੱਲਿਆ ਕਿ ਵਾਈਟ ਹਾਊਸ ਦੇ ਉੱਤੇ ਕਬਜ਼ਾ ਕਰ ਲੈਣਾ। ਔਰ ਨਾਜ਼ੀਆਂ ਦਾ ਜਿਹੜਾ ਹਿੰਦੂਤਵਾ ਆਰਡਰ, ਇਹ ਹਿੰਦੂਤਵਾ ਦਾ ਹੀ ਜਿਹੜਾ ਪਾਰਟ ਹੈ। ਔਰ ਕੱਲਾ ਇਹ ਨਹੀਂ ਹੈ। ਜੇ ਅਸੀਂ ਦੂਸਰੀ ਖਬਰ ਟੋਰਾਂਟੋ ਦੇ ਹਵਾਲੇ ਨਾਲ ਦੇਖਦੇ ਹਾਂ, ਇੰਡੀਅਨ ਓਰੀਜਨ ਮੈਨ ਅਰੈਸਟਡ ਫॉर ਹੇਟ ਮੋਟੀਵੇਟਡ ਅਟੈਕ ਐਟ ਕੈਨੇਡਾਜ਼ ਮਾਰਖਮ ਮੌਸਕ। ਪਿਛਲੇ ਦਿਨਾਂ 'ਚ ਇਹ ਵਾਕਿਆ ਹੋਇਆ ਸੀ। ਇਹ ਸ਼ਰਨ ਕਰੁਣ ਕਰਨੇ 28 ਸਾਲਾਂ ਦਾ। ਹੁਣ ਤੁਸੀਂ ਦੇਖੋ ਵੀ ਕਿਵੇਂ ਬ੍ਰੇਨ ਵਾਸ਼ ਹੋ ਰਹੇ ਨੇ ਯੰਗਸਟਰਸ। ਕਹਿ ਸਿੱਖਾਂ ਨੂੰ ਰਹੇ ਨੇ ਕਿ ਜੀ ਇਹ ਆਪਣੇ ਬੱਚਿਆਂ ਨੂੰ ਵੀ ਖਾਲਿਸਤਾਨੀ ਬਣਾ ਰਹੇ ਨੇ, ਉਹਨਾਂ ਨੂੰ ਕਰ ਰਹੇ ਨੇ। ਹੁਣ ਇਹ 19 ਸਾਲਾਂ ਦਾ ਮਿਜ਼ਰੀ ਤੋਂ ਜਾ ਕੇ ਵਾਈਟ ਹਾਊਸ ਟਰੱਕ ਮਾਰਦਾ। ਔਰ ਇਹ ਇੰਡੀਅਨ ਓਰੀਜਨ ਮੈਨ ਜਿਹੜਾ ਹੈ ਸ਼ਰਨ ਕਰੁਣ ਕਰਨ 28 was charged with several criminal offences after a suspected hate-motivated incident at a mosque in city of Markham. ਇਹ ਜਿਹੜੀ ਹੈ ਉਹਨਾਂ ਦੀ ਰੀਜਨਲ ਪੁਲਿਸ ਦਾ ਬਿਆਨ ਹੈ। An Indian origin man was arrested in Canada for allegedly yelling threats and religious slurs and trying to run over people in a mosque earlier this week. ਲੋਕਲ ਪੁਲਿਸ ਸੈਡ ਸੰਡੇ। ਇਹ ਉਹਨਾਂ ਦੀ ਮੌਸਕ ਹੱਥੇ ਚਲਾ ਗਿਆ, ਗੱਡੀ 'ਚ ਉਹਦੇ ਥੱਲੇ ਦੇ ਕੇ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵਾਕਿਆ ਹੋਇਆ ਦਾ ਇਨਸੀਡੈਂਟ ਵਿਚ ਟੁੱਕ ਪਲੇਸ ਐਜ਼ ਵਰਸ਼ਿਪਰਸ ਹੈਜ਼ ਗੈਦਰਡ ਡਿਊਰਿੰਗ ਦਾ ਹੋਲੀ ਇਸਲਾਮਿਕ ਮੰਥ ਆਫ ਰਮਜ਼ਾਨ was condemned as Islamophobia motivated attack by several officials. ਰਮਜ਼ਾਨ ਦੇ ਮੌਕੇ ਦੇ ਉੱਤੇ ਮਸਜਿਦ 'ਚ ਜਾ ਕੇ 28 ਸਾਲਾਂ ਦਾ ਹਿੰਦੂ ਤਵੀ ਚੈਲੰਜ ਕਰਦਾ ਔਰ ਗੱਡੀ ਥੱਲੇ ਦੇ ਕੇ ਵੀ ਮਾਰਨਾ ਚਾਹੁੰਦਾ ਔਰ ਉਹਨਾਂ ਨੂੰ, ਮੁਸਲਮਾਨਾਂ ਨੂੰ ਔਰ ਇਸਲਾਮ ਨੂੰ ਗਾਲਾਂ ਕੱਢਦਾ। ਉਹਨਾਂ ਨੇ ਕਿਹਾ ਕਿ ਵੀ ਵਿਟਨੈਸਿਸ ਰਿਪੋਰਟਡ ਦੈਟ ਅ ਮੇਲ ਸਸਪੈਕਟ ਹੈਜ਼ ਅਟੈਂਡਡ in a vehicle and drove directly at one of the worshippers and yelled threats and religious slurs. The suspect drove dangerously in the parking lot before leaving the property. So ਉਹਨਾਂ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ, ਗਾਲਾਂ ਕੱਢੀਆਂ ਔਰ ਫਿਰ ਉੱਥੋਂ ਜਿਹੜਾ ਬਚ ਕੇ ਨਿਕਲ ਗਿਆ। ਔਰ ਇਹ ਜਿਹੜਾ ਇਸ ਤੋਂ ਤੁਸੀਂ ਅੰਦਰ, ਇਹ ਕੈਨੇਡਾ ਦਾ ਵਾਕਿਆ ਹੈ, ਮਾਰਕਮ ਟੋਰਾਂਟੋ ਦੇ ਨੇੜੇ ਹੈ। ਅਮਰੀਕਾ 'ਚ ਬਾਈਡਨ ਨੂੰ ਮਾਰਨ ਤੁਰਿਆ ਹੋਇਆ। ਸੋ ਨਫ਼ਰਤੀ ਆਈਡੀਓਲੋਜੀ ਕਿਹਦੀ ਹੈ, ਕੌਣ ਯੰਗਸਟਰ ਨੂੰ, ਹੁਣ 28 ਸਾਲਾਂ ਦਾ ਉਹ ਵੀ ਉੱਥੇ ਐਂਡ ਹੋਏਗਾ ਜੇਲ੍ਹ 'ਚ। ਇਹ 19 ਸਾਲਾਂ ਦਾ ਮਰਡਰ ਚਾਰਜ ਦੇ ਥੱਲੇ ਜੇਲ੍ਹ 'ਚ ਐਂਡ ਹੋਏਗਾ। ਇਹ ਹੈ ਜਿਹੜੀ WhatsApp ਯੂਨੀਵਰਸਿਟੀ ਤੇ ਹਿੰਦੂ ਤਵੀ ਹੇਟਰੇਡ ਜਿਹਨੇ ਦੁਨੀਆ ਭਰ ਦੇ ਵਿੱਚ ਇਸ ਕਿਸਮ ਦੀ ਨਫ਼ਰਤ ਨੂੰ ਜੰਗਲ ਦੀ ਅੱਗ ਵਾਂਗ ਫੈਲਾਇਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।